ਗੁਰੂ ਨਾਨਕ ਦੇ ਦਰ ਤੇ ਆਉਣ ਦਾ ਕਾਹਦਾ ਡਰ ਹੈ ਸਾਨੂੰ? ਇਹ ਸਾਡੇ ਪਿਓ ਦਾ ਘਰ ਹੈ, ਇਹ ਸਾਡੇ ਪਿਓ ਦੀ ਧਰਤੀ ਹੈ, ਤਾਂ ਸਾਨੂੰ ਕਾਹਦਾ ਡਰ ਹੈ ਇੱਥੇ ਆਉਣ ਦਾ? ਕਿ ਇੱਥੇ ਆ ਕੇ ਲੱਗਦਾ ਹੀ ਨਹੀਂ, ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਬਾਰਡਰ ਟੱਪ ਕੇ ਆਏ ਹਾਂ। ਮੈਨੂੰ ਪੁੱਛਦੇ ਵੀ ਉਹ ਕੀ ਬਣਿਆ ਯਾਰ ਉਹਨਾਂ ਦਾ। ਮੈਂ ਕਿਹਾ ਹਾਲੇ ਹੁੰਦਾ ਯਾਰ, ਉਹ ਸਾਲ ਹੋ ਗਿਆ ਵਿਚਾਰੇ ਸੜਕਾਂ 'ਤੇ ਬੈਠੇ ਵੀ ਜਿਵੇਂ ਬੜਾ ਹੌਕਾ ਭਰ ਕੇ ਨਹੀਂ ਆਉਂਦਾ। ਤੇ ਇਹ ਕਿਸਾਨ ਵਾਕਈ ਦੂਜਾ ਰੱਬ ਹੀ ਹੈ। ਸਾਡੇ ਨਾ ਜ਼ਿੰਦਗੀਆਂ 'ਚੋਂ ਨਾਸਰ ਭਾਜੀ ਹਾਸੇ ਮੁੱਕਦੇ ਜਾਂਦੇ ਆ ਕਿ ਅਸੀਂ ਲੋਕਾਂ 'ਚ ਉਹ ਚੀਜ਼ਾਂ ਲੈ ਕੇ ਆਈਏ ਜਿਹਦੇ ਨਾਲ ਉਹਨਾਂ ਨੂੰ ਕਰੰਟ ਅਫੇਅਰਸ ਦੇ ਨਾਲ ਹਾਸੇ ਆਉਣ ਉਹਨਾਂ ਦੇ ਚਿਹਰਿਆਂ ਤੇ। ਲੜਾਈ ਸਾਡੇ ਮੁਲਕ ਦੀ ਨਹੀਂ ਹੈ ਇਕੱਲੀ, ਕਾਰਪੋਰੇਟ ਦੀ, ਆਮ ਆਵਾਮ ਦੇ ਨਾਲ ਲੜਾਈ ਹੈ। ਤੁਸੀਂ ਤਾਂ ਰੋਟੀ ਲਿਆਉਂਦੇ ਹੋ, ਤੁਹਾਡੇ ਨਿਆਣਿਆਂ ਨੇ ਨਹੀਂ ਲਿਆਉਣੀ ਅੱਗਿਓਂ। ਉਹਨਾਂ ਨੇ ਕਹਿਣਾ ਟਾਈਮ ਨਹੀਂ ਹੈ, ਤੁਰੰਤ ਜਾਣਾ, ਰਾਹ 'ਚੋਂ ਮੈਕਡੋਨਲਡਸ ਜਾਂ KFC ਤੋਂ ਮੈਂ ਫੜ ਲੈਣਾ। ਕਾਰਪੋਰੇਟ ਕਲਚਰ ਦੇਖੋ, ਅਸੀਂ ਪਹਿਲਾਂ ਗੁੜ ਦੀ ਚਾਹ ਪੀਂਦੇ ਸੀ, ਖੰਡ ਜ਼ਹਿਰ ਹੈ ਜਿਹੜਾ ਚਿੱਟਾ, ਉਹ ਸਾਡੇ ਘਰਾਂ 'ਚ ਵਾੜਤਾ ਇਹਨਾਂ ਨੇ। ਤੁਸੀਂ ਯਕੀਨ ਮੰਨੋ, ਜਦੋਂ ਸੈਮੀਫਾਈਨਲ ਮੈਚ ਸੀਗਾ, ਸਾਰੇ ਮੁਲਕ ਨੇ ਸਾਡੇ ਉਧਰ ਦੁਆ ਕੀਤੀ ਵੀ ਯਾਰ ਜੇ ਅਸੀਂ ਹਾਰ ਕੇ ਪਾਕਿਸਤਾਨ ਜਿੱਤ ਜੇ ਯਾਰ। ਟਵੀਟ ਵਾਲੇ ਜਿਹੜੇ ਕੰਮ ਚੱਲ ਪਏ ਨਾ ਕਿ ਉਹਨੂੰ ਟਵੀਟ ਕਰ ਰਿਹਾ, ਉਹਨੂੰ ਕਰ ਰਿਹਾ, ਬੰਦ ਕਰ ਦਿਓ ਇਹ ਕੰਮ। ਸਾਨੂੰ ਪੰਜਾਬ ਵਾਲਿਆਂ ਨੂੰ ਲੋੜ ਹੀ ਨਹੀਂ, ਸਾਡੀਆਂ ਚੀਜ਼ਾਂ ਹੀ ਨਹੀਂ ਗਈਆਂ ਇਹ। ਜਿੰਨੇ ਮੈਂ ਨਾਲ ਮੇਰਾ ਪਰਿਵਾਰ ਆਇਆ, ਹੁਣ ਉਹ ਕਹਿੰਦੇ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਤੇ ਕਹਿੰਦੇ ਅਸੀਂ ਹੁਣ ਜੰਮ ਕੇ ਦੇਖਣਾ ਸਾਰੇ। ਜੰਮ ਕੇ ਦੇਖਣਾ। अस्सलाम वालेकुम, तो सत श्री अकाल। मैं नासर ढिल्लों। ਤੁਸੀਂ ਜੁੜੇ ਹੋ ਇਸ ਵੇਲੇ ਸਾਡੇ ਚੈਨਲ ਪੰਜਾਬੀ ਲਹਿਰ ਤੇ। ਸਾਨੂੰ ਤੁਸੀਂ ਵੇਖ ਸਕਦੇ ਹੋ। ਜਿੰਨੇ ਵੀ ਦੋਸਤ ਸਾਡੇ ਨਾਲ ਪੰਜਾਬੀ ਲਹਿਰ ਤੇ ਜੁੜੇ ਹੋ, ਉਹ ਜ਼ਰੂਰ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਸਾਡੇ ਨਾਲ ਅੱਜ ਬਹੁਤ ਹੀ ਖਾਸ ਪਰਸਨੈਲਿਟੀ, ਮੇਰੇ ਬੜੇ ਫੇਵਰੇਟ ਜਰਨਲਿਸਟ ਉਹ ਪਹੁੰਚੇ ਨੇ, ਜਿਨ੍ਹਾਂ ਨੇ ਇੱਕ ਚੱਲਦਾ ਸੈਟਅਪ ਛੱਡ ਕੇ ਇੱਕ ਆਪਣੇ ਸੈਟਅਪ ਤੋਂ ਸਟਾਰਟ ਕੀਤਾ ਤੇ ਬਹੁਤ ਜਲਦ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਆਪਣਾ ਨਾਮ ਬਣਾ ਲਿਆ। ਮੇਰੇ ਨਾਲ ਨੇ ਸਿਮਰਨਜੋਤ ਸਿੰਘ ਮੱਕੜ ਜੀ, ਔਨ 에ਅਰ ਚੈਨਲ ਦੇ CEO ਵੀ ਨੇ। अस्सलाम वालेकुम, सत श्री अकाल भाजी। ਵਾਲੇਕੁਮ ਸਲਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਸਰ ਜੀ, ਤੁਹਾਨੂੰ ਦੇਖ ਕੇ ਵੈਸੇ ਹੀ ਰੂਹ ਖੁਸ਼ ਹੋ ਜਾਂਦੀ ਹੈ, ਔਰ ਉਹ ਵੀ ਬਾਬੇ ਨਾਨਕ ਦੇ ਦਰ ਤੇ ਹੋਈਏ ਔਰ ਤੁਸੀਂ ਹੋ ਤਾਂ ਮੈਨੂੰ ਲੱਗਦਾ ਹੈ ਕਿ ਪੂਰੀ ਕਾਇਨਾਤ ਜਿਹੜੀ ਹੈ ਉਹ ਸਾਨੂੰ ਇਹ ਦੱਸਦੀ ਹੈ ਵੀ ਇਸ ਤੋਂ ਖੁਸ਼ੀ ਦਾ ਮਾਹੌਲ ਹੋਰ ਨਹੀਂ ਹੋ ਸਕਦਾ। ਸਰ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ, ਮੁਹੱਬਤ ਦਾ। ਤੁਸੀਂ ਪਾਕਿਸਤਾਨ ਆਏ, ਵੈਲਕਮ ਤੁਹਾਨੂੰ ਪਾਕਿਸਤਾਨ ਦੇ ਵਿੱਚ, ਬਾਬੇ ਨਾਨਕ ਸਰਕਾਰ ਦੀ ਧਰਤੀ ਤੇ ਦੂਜੀ ਵਾਰੀ ਆਏ ਹੋ। ਤੇ ਮੈਂ ਤਾਰਫ 'ਚ ਕਰਵਾਉਣਾ ਸੀ ਵੀ ਅਸੀਂ ਸੋਸ਼ਲ ਅਲਰਟ ਦੇ ਨਾਂ ਤੋਂ ਹਾਲੇ ਸਟਾਰਟ ਕਰਨ ਜਾ ਰਹੇ ਹਾਂ, ਉਹਦੀ ਪ੍ਰੀਪਰੇਸ਼ਨਸ ਚੱਲ ਰਹੀਆਂ ਚੈਨਲ ਆਪਣਾ। ਤੇ ਬਾਬਾ ਜੀ ਦੇ ਦਰ ਤੇ ਖੜ ਕੇ ਮੈਂ ਦੱਸਾਂ ਕਿ ਮੈਂ ਤੁਹਾਡੇ ਵੱਲੋਂ, ਤੁਹਾਡੇ ਚੈਨਲ ਵੱਲੋਂ, ਤੁਹਾਡੇ ਔਨ 에ਅਰ ਚੈਨਲ ਤੋਂ ਇੰਸਪਾਇਰ ਹੋ ਕੇ ਸਟਾਰਟ ਕੀਤਾ ਵੀ ਭਾਜੀ ਉਹਨਾਂ ਨੇ ਇੱਕ ਨਵੇਂ ਸੈਟਅਪ ਤੋਂ ਸਟਾਰਟ ਕੀਤਾ ਤੇ ਬਹੁਤ ਜਲਦੀ ਨਾਮ ਬਣਾ ਲਿਆ ਪੰਜਾਬ ਦੇ ਵਿੱਚ, ਨਹੀਂ ਜਿੱਥੇ ਜਿੱਥੇ ਪੰਜਾਬੀ ਵਸਦੇ ਉੱਥੇ ਉੱਥੇ। ਇਹ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਨਹੀਂ, ਬਹੁਤ ਸ਼ੁਕਰੀਆ ਤੁਹਾਡਾ। ਔਨ 에ਅਰ ਜਿਹੜੀ ਹੈ ਨਾ, ਔਨ 에ਅਰ ਦੀ ਜਰਨੀ ਵੱਖਰੀ ਸੀਗੀ ਨਾਸਰ ਭਾਜੀ। ਉਹ ਇਹ ਸੀ ਕਿ ਪੰਜਾਬ 'ਚ ਸਾਡੇ ਉੱਥੇ ਅਸੀਂ ਆਪਦੇ ਕਿਸਾਨੀ ਬਿੱਲਾਂ ਦੀ, ਕਿਸਾਨੀ ਹੱਕਾਂ ਦੀ ਲੜਾਈ ਲੜ ਰਹੇ ਸੀਗੇ। ਉਹਦੇ 'ਚੋਂ ਔਨ 에ਅਰ ਪੈਦਾ ਹੋਇਆ, ਉਹਦੀ ਪੈਦਾਇਸ਼ ਹੈ। ਤਾਂ ਆਵਾਮ ਨੇ ਉੱਥੇ ਪਿਆਰ ਹੀ ਇੰਨਾ ਕੁ ਦਿੱਤਾ ਕਿ ਅਸੀਂ ਜਦੋਂ ਅਸੀਂ ਕਿਸਾਨੀ ਖਾਤਰ ਝੰਡਾ ਚੁੱਕਿਆ, ਅਸੀਂ ਲੜਾਈ ਲੜੀ, ਤਾਂ ਲੋਕਾਂ ਨੇ ਦਿਨਾਂ ਦੇ ਵਿੱਚ ਹੀ ਜਿਹੜਾ ਉਹਨੂੰ ਇੰਨਾ ਪਿਆਰ ਕੀਤਾ, ਮਕਬੂਲ ਕੀਤਾ। ਮੈਂ ਸੋਸ਼ਲ ਅਲਰਟ ਨੂੰ ਵਧਾਈ ਦਿੰਦਾ, ਤੁਹਾਨੂੰ ਵਧਾਈ ਦਿੰਦਾ। ਔਰ ਜਿਸ ਤਰ੍ਹਾਂ ਤੁਸੀਂ ਪੰਜਾਬੀ ਲਹਿਰ ਨੂੰ ਇੱਕ ਮੁਕਾਮ 'ਤੇ ਲੈ ਕੇ ਗਏ, ਦੁਨੀਆ 'ਚ ਜਿੱਥੇ ਵੀ ਪੰਜਾਬੀ ਵਸਦੇ ਨੇ, ਪੰਜਾਬੀ ਬੋਲਣ ਵਾਲੇ ਲੋਕ ਵਸਦੇ ਨੇ, ਉਹ ਨਾਸਰ ਢਿੱਲੋਂ ਦੇ ਨਾਂ ਤੋਂ ਵਾਕਫ ਨੇ, ਉਹ ਪੰਜਾਬੀ ਲਹਿਰ ਦੇ ਨਾਂ ਤੋਂ ਵਾਕਫ ਸੀ। ਔਰ ਮੈਂ ਉਮੀਦ ਕਰਦਾ ਕਿ ਹੁਣ ਇਸੇ ਕੜੀ ਦੇ ਵਿੱਚ ਜਿਹੜਾ ਸੋਸ਼ਲ ਅਲਰਟ ਹੈ ਉਹ ਵੱਡਾ ਮਾਰਕਾ ਮਾਰੂਗਾ। ਔਰ ਜਦੋਂ ਅਸੀਂ ਖੜੇ ਹੀ ਬਾਬੇ ਨਾਨਕ ਦੇ ਦਰ 'ਤੇ ਹਾਂ, ਜਨਮ ਸਥਾਨ 'ਤੇ ਖੜੇ ਹਾਂ, ਜਿਸ ਧਰਤੀ ਨੇ ਕੁੱਲ ਕਾਇਨਾਤ ਦਾ ਉਹ ਵਲੀ ਪੈਦਾ ਕੀਤਾ ਹੈ, ਉੱਥੋਂ ਜੇ ਸੋਸ਼ਲ ਅਲਰਟ ਨੂੰ ਅੱਜ ਆਸ਼ੀਰਵਾਦ ਮਿਲ ਰਿਹਾ ਹੈ ਤਾਂ ਤੁਹਾਡੀਆਂ ਤਾਂ ਰਹਿੰਦੀ ਦੁਨੀਆ ਤੱਕ ਬੁਲੰਦੀਆਂ ਹੀ ਬੁਲੰਦੀਆਂ ਹੋਣਗੀਆਂ। ਬਹੁਤ ਸ਼ੁਕਰੀਆ ਤੁਹਾਡਾ ਸਰ, ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਅਸੀਂ ਤੁਹਾਡੇ ਵੱਲੋਂ ਵੇਖ ਕੇ, ਉਹ ਤੁਹਾਡੀ ਡੈਡੀਕੇਸ਼ਨ ਨੂੰ ਵੇਖ ਕੇ ਸਟਾਰਟ ਕੀਤਾ ਤੇ ਹੋਪਫੁਲੀ ਅਸੀਂ ਪਾਕਿਸਤਾਨ ਦੇ ਵਿੱਚ ਟ੍ਰੈਂਡ ਬਹੁਤ ਘੱਟ ਆ ਵੀ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਜਿਹੜਾ ਨਾ ਕਰੰਟ ਅਫੇਅਰਸ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਥੋੜ੍ਹਾ ਜਿਹਾ ਟ੍ਰੈਂਡ ਘੱਟ ਹੈ। ਤੁਹਾਡੇ ਵਾਲੀ ਸਾਈਡ ਤੇ ਹੈ ਤਾਂ ਪੰਜਾਬ ਉਹ ਵੀ ਸਾਡਾ ਹੀ ਆ, ਉਸ ਸਾਈਡ ਤੇ ਥੋੜ੍ਹਾ ਜਿਹਾ ਟ੍ਰੈਂਡ ਸੋਸ਼ਲ ਮੀਡੀਆ ਦੀ ਰਾਹੀਂ ਨਿਊਜ਼ ਵਾਲਾ ਥੋੜ੍ਹਾ ਜ਼ਿਆਦਾ। ਸੋ ਅਸੀਂ ਕੋਸ਼ਿਸ਼ ਕਰਾਂਗੇ ਉਹ ਟ੍ਰੈਂਡ ਨੂੰ ਥੋੜ੍ਹਾ ਜਿਹਾ ਸੈੱਟ ਕਰਨ। ਸਾਡੇ ਨਾ ਜ਼ਿੰਦਗੀਆਂ 'ਚੋਂ ਨਾਸਰ ਭਾਜੀ ਹਾਸੇ ਮੁੱਕਦੇ ਜਾਂਦੇ ਆ, ਚਾਹੇ ਇੱਧਰ ਦੇ ਲੋਕ ਨੇ ਚਾਹੇ ਉੱਧਰ ਦੇ ਲੋਕ ਨੇ। ਸਾਡੇ ਮਸਲੇ ਮਸਾਇਲ ਇੰਨੇ ਭਾਰੀ ਹੋ ਚੁੱਕੇ ਆ, ਸਾਡੀਆਂ ਪ੍ਰੋਬਲਮਸ ਇੰਨੀਆਂ ਵੱਡੀਆਂ ਹੋ ਗਈਆਂ। ਸਾਡੀ ਆਮ ਜ਼ਿੰਦਗੀ 'ਚੋਂ ਕਹਿੰਦੇ ਛੋਟਾ ਬੱਚਾ ਨਾ 400 ਵਾਰੀ ਹੱਸਦਾ ਦਿਨ 'ਚ, ਤੇ ਉਹਦਾ ਚਿਹਰਾ ਦੇਖੋ, ਉਹਦੇ ਕੋਈ ਤਿਉੜੀਆਂ ਨਹੀਂ, ਉਹਦਾ ਕੋਈ ਫਿਕਰ ਫਾਕਾ ਨਹੀਂ ਹੈ। ਤੁਸੀਂ ਤੇ ਮੈਂ ਬੈਠੇ ਆ ਸਾਰੀ ਦਿਹਾੜੀ ਸੋਚ 'ਚ ਡੁੱਬੇ ਪਏ ਆ। ਕਿਸੇ ਨੂੰ ਕੋਈ ਪ੍ਰੋਬਲਮ ਫੈਮਿਲੀ ਦੀ ਹੈ, ਕਿਸੇ ਨੂੰ ਕੋਈ ਇਕਨੋਮਿਕ ਪ੍ਰੋਬਲਮਸ ਨੇ, ਕੋਈ ਵੈਸੇ ਹੀ ਪਰੇਸ਼ਾਨ ਹੈ।
ਆਂਢ ਗੁਆਂਢ ਨੂੰ ਦੇਖ ਕੇ ਦੁਖੀ ਹੋਈ ਜਾਂਦਾ ਹੈ। ਤਾਂ ਮੈਨੂੰ ਲੱਗਦਾ ਕਿ ਸਾਨੂੰ ਹਾਸੇ ਲਿਆਉਣੇ ਪੈਣਗੇ ਵਾਪਸ, ਰਲ ਮਿਲ ਕੇ ਲਿਆਉਣੇ ਪੈਣਗੇ। ਸਾਡੇ ਉੱਧਰ ਬਹੁਤ ਗੰਭੀਰ ਇਸ਼ੂਜ਼ ਨੇ, ਕਿਸਾਨੀ ਦੇ ਨੇ, ਵਪਾਰੀਆਂ ਦੇ ਬਹੁਤ ਗੰਭੀਰ ਇਸ਼ੂਜ਼ ਹੈ, ਮਹਿੰਗਾਈ ਨਾਲ ਲੋਕ ਪਰੇਸ਼ਾਨ ਨੇ। ਮੈਨੂੰ ਲੱਗਦਾ ਇੱਧਰ ਵੀ ਇਹ ਸੇਮ ਗੱਲਾਂ ਮਹਿੰਗਾਈ Same. ਹੋਣਗੀਆਂ। ਤਾਂ ਆਮ ਘਰਾਂ ਦੀਆਂ ਪ੍ਰੋਬਲਮਸ ਨੂੰ ਲੈ ਕੇ ਨਾ ਸਾਨੂੰ ਉਹ ਕੁਝ ਦੇਣਾ ਪੈਣਾ ਹੈ। ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਲੋਕਾਂ 'ਚ ਉਹ ਚੀਜ਼ਾਂ ਲੈ ਕੇ ਆਈਏ ਜਿਹਦੇ ਨਾਲ ਉਹਨਾਂ ਨੂੰ ਕਰੰਟ ਅਫੇਅਰਸ ਦੇ ਨਾਲ ਨਾਲ ਹਾਸੇ ਆਉਣ ਉਹਨਾਂ ਦੇ ਚਿਹਰਿਆਂ ਤੇ। ਨਵਜੋਤ ਸਿੱਧੂ ਸਾਹਿਬ ਨੂੰ ਲੋਕ ਕਿਉਂ ਲਾਈਕ ਕਰਦੇ ਆ? ਉਹਨਾਂ ਨੂੰ ਗੱਲਾਂ ਸੁਣ ਕੇ ਔਰ ਉਹਨਾਂ ਦਾ ਜਦੋਂ ਕਾਮੇਡੀ ਕਪਿਲ ਵਾਲਾ ਸ਼ੋਅ ਦੇਖਦੇ ਸੀ ਲੋਕ ਹੱਸਦੇ ਸੀ। ਉਹ ਕੁਛ ਪਲ ਸਾਡੇ ਚਿਹਰਿਆਂ ਤੇ ਜਦੋਂ ਸਮਾਈਲ ਲਿਆਉਣਗੇ, ਇਹ ਜ਼ਿੰਮੇਵਾਰੀ ਤੁਹਾਡੀ ਵੀ ਹੈ। ਔਰ ਹੁਣ ਤਾਂ ਬਾਉਂਡਰੀਜ਼ ਤੋਂ ਪਾਰ ਹੈ ਕਹਾਣੀ। ਸੋਸ਼ਲ ਅਲਰਟ ਤੁਸੀਂ ਚਲਾ ਲਾਹੌਰ ਤੋਂ ਰਹੇ ਹੋ, ਦੇਖ ਅਸੀਂ ਉੱਥੇ ਲੁਧਿਆਣੇ ਰਹੇ ਹਾਂ ਤੁਹਾਨੂੰ ਬੈਠੇ। ਅਸੀਂ ਇਹ ਪਟਿਆਲਿਓਂ ਔਨ ਏਅਰ ਚਲਾ ਰਹੇ ਹਾਂ, ਤੁਸੀਂ ਇੱਥੇ ਲਾਹੌਰ 'ਚ ਬੈਠੇ ਦੇਖਦੇ ਹੋ। ਸੋ ਗੱਲ ਇਹ ਹੈ ਕਿ ਇੱਕ ਦੂਜੇ ਦਾ ਪਿਆਰ ਵੰਡੀਏ ਔਰ ਵੱਧ ਤੋਂ ਵੱਧ ਚੀਜ਼ਾਂ ਨੂੰ ਐਕਸਪਲੋਰ ਕਰਕੇ ਦਿਖਾਈਏ। ਲੜਾਈ ਸਾਡੇ ਮੁਲਕ ਦੀ ਨਹੀਂ ਹੈ ਇਕੱਲੀ, ਲੜਾਈ ਪੂਰੀ ਦੁਨੀਆ ਦੀ ਹੈ। ਕਾਰਪੋਰੇਟ ਦੀ ਆਮ ਆਵਾਮ ਦੇ ਨਾਲ ਲੜਾਈ ਹੈ। ਤੁਹਾਡੇ ਵੀ ਇੱਥੇ ਪਾਕਿਸਤਾਨ ਦੇ ਵਿੱਚ ਤਾਂ ਲਿਬਰਲਾਈਜੇਸ਼ਨ ਸਾਡੇ ਨਾਲੋਂ ਵੀ ਪਹਿਲਾਂ ਹੁੰਦੀ ਹੈ। ਹਾਂਜੀ, ਪਹਿਲਾਂ ਦੀ। ਪਾਕਿਸਤਾਨ 'ਚ ਮੈਕਡੋਨਲਡ ਤੇ ਕੋਕਾ ਕੋਲਾ ਸਾਡੇ ਨਾਲੋਂ ਵੀ ਪਹਿਲਾਂ ਆ ਜਾਂਦਾ ਹੈ। ਔਰ ਸਾਡੇ ਜਿਹੜੇ ਆਮ ਵਪਾਰੀ ਸੀਗੇ, ਤੁਸੀਂ ਦੇਖੋ ਤੁਹਾਡੇ ਵੀ ਹੁਣ ਤੁਸੀਂ ਲਾਹੌਰ, ਮੈਂ ਜਦੋਂ ਪਿਛਲੀ ਵਾਰੀ ਆਇਆ ਸੀਗਾ ਤਾਂ ਤੁਸੀਂ ਵੀ ਉਸੇ ਰੰਗ 'ਚ ਰੰਗਣੇ ਸ਼ੁਰੂ ਹੋ ਗਏ ਜਿਹਦੇ 'ਚ ਕੈਨੇਡਾ ਅਮਰੀਕਾ ਦੇ ਲੋਕ ਡਰਾਈਵ ਥਰੂ ਤੋਂ ਫਰਾਈਆਂ ਲੈਂਦੇ ਆ ਤੇ 버ਗਰ ਲੈਂਦੇ ਆ। ਸਾਡੀ ਰੋਟੀ ਸਾਡਾ ਖਾਣਾ ਥੋੜੀ ਹੈ। ਅਸੀਂ ਤਾਂ ਤਾਜ਼ੀ ਪਕਾ ਕੇ ਤਾਜ਼ੀ ਖਾਣ ਵਾਲੇ ਲੋਕ ਆ। ਅਸੀਂ ਤਾਂ ਦੁੱਧ ਪੀਣ ਵਾਲੇ, ਲੱਸੀ ਵਾਲੇ ਲੋਕ ਆ। ਸਾਨੂੰ ਫਰਾਈਆਂ ਤੇ ਕ੍ਰਸ਼ਰਾਂ ਤੇ ਲਾਤਾ ਉਹਨਾਂ ਨੇ। ਮੈਂ ਤੁਹਾਡੀ ਗੱਲ ਨੂੰ ਇੰਟਰਪਟ ਕਰਦਾ, ਸੌਰੀ। ਹੁਣ ਅਸੀਂ ਲਾਹੌਰ ਆਪਣਾ ਸੈਟਅਪ ਸਟਾਰਟ ਕੀਤਾ ਨਾ, ਤੇ ਮੈਂ 3 ਦਿਨ ਲਾਹੌਰ ਹੁੰਦਾ, ਤੇ ਮੈਂ ਉਹ 3 ਦਿਨ ਦਾ ਖਾਣਾ ਆਪਣੇ ਘਰੋਂ ਹੁਣ ਵੀ ਲੈ ਕੇ ਜਾਂਦਾ। ਮੇਰੀ ਮਿਸਿਸ ਜਾਂ ਮੇਰੀ ਵਾਲਦਾ ਸਾਗ ਜਾਂ ਕੁਛ ਵੀ ਪੱਕਾ ਹੁੰਦਾ ਆਪਣੇ ਵਾਸਤੇ, ਉਹਨਾਂ ਵਾਸਤੇ। ਹਾਲੀ ਸਾਡੇ 'ਚ ਉਹ ਗੱਲ ਹੈਗੀ, ਲੇਕਿਨ ਅੱਗੋਂ ਦੇ ਸਾਡੇ ਜਿਹੜੇ ਬਾਲ ਹੈ ਉਹ ਆਂਦੇ ਵੀ ਅਸੀਂ ਪੀਜ਼ਾ ਖਾਣਾ, 버ਗਰ ਖਾਣੇ। ਨਾਸਰ ਸਾਹਿਬ, ਇਹ ਕਾਰਪੋਰੇਟ ਟੈਰਰਿਜ਼ਮ ਹੈ ਪੂਰੀ ਦੁਨੀਆ 'ਚ। ਇਹਨਾਂ ਨੇ ਹੌਲੀ ਹੌਲੀ ਤੁਹਾਨੂੰ ਕੈਪਚਰ ਕਰਨਾ ਹੈ। ਤੁਸੀਂ ਪਾਕਿਸਤਾਨ ਦੇ ਲੋਕ ਜ਼ਿਆਦਾਤਰ ਤੁਹਾਡਾ ਜਿਹੜਾ ਪਹਿਰਾਵਾ ਹੈ ਉਹ ਕੁੜਤਾ ਪਜਾਮਾ, ਕਮੀਜ਼ ਪਜਾਮਾ ਪਾਉਂਦੇ ਆ ਲੋਕ, ਮੈਂ ਦੇਖਿਆ ਹੈ। ਔਰ ਮੇਰੇ ਯਾਦ ਹੈ ਇੱਕ ਵਾਰ ਕੰਟਰੋਵਰਸੀ ਹੋਈ ਸੀ ਵਰਲਡ ਕੱਪ ਦੇ ਵਿੱਚ, ਤੁਹਾਡੇ ਟੀਮ ਦੇ ਕਪਤਾਨ ਨੇ ਜਿਹੜਾ ਉਹ ਉੱਤੇ ਕੁੜਤਾ ਪਜਾਮਾ ਪਾ ਕੇ, ਕਮੀਜ਼ ਪਜਾਮਾ, ਉਹਦੇ ਉੱਤੇ ਬਲੇਜ਼ਰ ਪਾਇਆ ਸੀ ਤੇ ਦੁਨੀਆ ਨੇ ਮਖੌਲ ਕਰਤਾ ਜੀ ਆਹ ਕੀ ਹੈ। ਤੇ ਫਿਰ ਉਹਨੇ ਟਕਾ ਕੇ ਜਵਾਬ ਦਿੱਤਾ ਸੀ ਸਾਡਾ ਪਹਿਰਾਵਾ ਤੇ ਮੈਨੂੰ ਮਾਣ ਹੈ। ਪੈਂਟ ਸ਼ਰਟ ਸਾਡੀ ਕਦੇ ਨਹੀਂ ਸੀਗੀ, ਅੱਜ ਅਸੀਂ ਪੈਂਟ ਸ਼ਰਟ ਪਾਉਣੇ ਆ ਨਾ। ਸਾਡੇ ਹੁਣ ਨਿਆਣਿਆਂ ਨੂੰ ਪਤਾ ਵੀ ਅੱਜ ਤੋਂ 200 ਸਾਲ ਪਹਿਲਾਂ ਅਸੀਂ ਤਾਂ ਪਾਈ ਨਹੀਂ ਸੀ ਕਦੇ, ਸਾਡੀ ਤਾਂ ਇਹ ਪਹਿਰਾਵਾ ਨਹੀਂ ਸੀ। ਅੱਜ ਇਹ ਸਾਡਾ ਹੀ ਪਹਿਰਾਵਾ ਹੋ ਗਿਆ। ਆਉਣ ਵਾਲੇ 150 ਸਾਲਾਂ ਤੱਕ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ, ਤੁਸੀਂ ਤਾਂ ਰੋਟੀ ਲਿਆਉਂਦੇ ਹੋ, ਤੁਹਾਡੇ ਨਿਆਣਿਆਂ ਨੇ ਨਹੀਂ ਲਿਆਉਣੀ ਅੱਗਿਓਂ। ਉਹਨਾਂ ਨੇ ਕਹਿਣਾ ਟਾਈਮ ਨਹੀਂ ਹੈ, ਮੈਂ ਆਈ ਐਮ ਗੈਟਿੰਗ ਲੇਟ ਫॉर ਮਾਈ ਜੌਬ, ਮੈਂ ਤੁਰੰਤ ਜਾਣਾ, ਰਾਹ 'ਚੋਂ ਮੈਕਡੋਨਲਡਸ ਜਾਂ KFC ਤੋਂ ਮੈਂ ਫੜ ਲੈਣਾ ਤੇ ਜਾਂਦੇ ਜਾਂਦੇ ਮੈਂ ਖਾ ਲੂੰਗਾ ਔਰ ਉਹੀ ਖਾਣਾ ਸ਼ੁਰੂ ਕਰ ਦੇਣਾ। ਔਰ ਉਹ ਮੁਨਾਫਾ ਕਿੰਨਾ ਹੈ? ਸਬਵੇ ਮੈਂ ਇੱਥੇ ਹੈਗੇ ਕਿ ਨਹੀਂ ਮੈਨੂੰ ਨਹੀਂ ਪਤਾ। ਸਭ ਇੱਕ ਬ੍ਰੈਡ ਹੈ, ਉਹਦੇ 'ਚ ਟਮਾਟਰ, ਖੀਰੇ ਦਾ ਇੱਕ ਪੀਸ ਪੈਂਦਾ, ਪਿਆਜ਼ ਇੰਨਾ ਕੁ ਪੈਂਦਾ। ਉਹਦੀ ਕੈਲਕੂਲੇਸ਼ਨ ਕਰੋ, 15-16 ਰੁਪਏ ਇੰਡੀਅਨ, ਤੁਹਾਡੇ 30 ਰੁਪਏ ਹੋ ਗਏ ਹੋਣੇ ਆ। ਉਹਦੇ 'ਚ ਬ੍ਰੈਡ ਬਣ ਕੇ ਤਿਆਰ ਹੋ ਜਾਂਦਾ, ਉਹ ਜਿਹੜਾ ਘਰੇ ਵੀ ਬਣਾ ਸਕਦੇ ਆ। ਮੈਦਾ ਤਾਂ ਆਪਣੇ ਲੋਕ ਖਾਂਦੇ ਹੀ ਨਹੀਂ ਸੀ, ਚੰਗਾ ਹੀ ਨਹੀਂ ਸਮਝਦੇ ਸੀ। ਤੇ ਉਹ ਤੁਸੀਂ ਦੇਖੋ ਕਿ ਉਹ ਕਿੰਨੇ ਦਾ ਵਿਕਦਾ ਹੈ। ਸਾਡੇ ਉੱਥੇ 150-200 ਰੁਪਏ ਦਾ ਵਿਕਦਾ, ਤੁਹਾਡੇ 300 ਦਾ ਵਿਕਦਾ। 350, 400, 450। ਮੁਨਾਫਾ ਕਿੰਨਾ ਹੈ? ਤੇ ਕਿਸਾਨ ਦਾ ਮੁਨਾਫਾ ਦੱਸੋ ਜੀ ਮੈਨੂੰ ਕਿੰਨਾ ਹੈ? ਮੈਨੂੰ ਹੁਣੇ ਮੇਰੇ ਖਿਆਲ ਅੰਜੂਮ ਹੁਣੇ ਦੱਸ ਰਹੇ ਸੀਗੇ, ਅਸੀਂ ਗੱਲ ਕਰ ਰਹੇ ਸੀ, ਗੰਨਾ 240 ਰੁਪਏ, 240 ਦਾ ਤੁਹਾਡਾ ਇੱਥੇ ਕੁਇੰਟਲ, ਇੱਕ ਮਣ 'ਚ 40 ਕਿਲੋ। ਤੇ ਤੁਸੀਂ ਦੇਖੋ ਸਾਡੇ ਉੱਥੇ 360 ਰੁਪਏ ਕੁਇੰਟਲ ਹੈ 100 ਕਿਲੋ। ਤੇ ਤੁਸੀਂ ਦੱਸੋ ਖੰਡ ਕਿਸ ਭਾਅ ਵਿਕਣ ਲੱਗ ਗਈ? ਕਾਰਪੋਰੇਟ ਕਲਚਰ ਦੇਖੋ। ਅਸੀਂ ਪਹਿਲਾਂ ਗੁੜ ਦੀ ਚਾਹ ਪੀਂਦੇ ਸੀ, ਖੰਡ ਜ਼ਹਿਰ ਹੈ ਜਿਹੜਾ ਚਿੱਟਾ, ਉਹ ਸਾਡੇ ਘਰਾਂ 'ਚ ਵਾੜਤਾ ਇਹਨਾਂ ਨੇ। ਅੰਗਰੇਜ਼ ਦੇ ਗਏ ਸੀ, ਉਦੋਂ ਬਾਅਦ ਅਸੀਂ ਰੱਖ ਲਿਆ ਤੇ ਉਹ ਖੰਡ 150-150 ਨੂੰ ਕਿਲੋ ਵਿਕਣ ਲੱਗ ਗਈ ਇੱਥੇ ਹੁਣ ਮੇਰੇ ਖਿਆਲ। ਤਾਂ ਇਹ ਸਾਰਾ ਮੁਨਾਫੇ ਦੀ ਕਹਾਣੀ ਹੈ। ਇਹ ਕਹਾਣੀ ਆਮ ਕਿਰਤੀ, ਆਮ ਬੰਦੇ ਦੀ ਲੁੱਟ ਦੀ ਕਹਾਣੀ ਹੈ। ਮੱਕੀ 650 ਨੂੰ ਕੁਇੰਟਲ ਰੁਲਦੀ ਪਈ ਹੈ ਤੇ ਜਿਹੜਾ ਪੀਜ਼ਾ ਖਾਂਦੇ ਆ ਆਪਾਂ, ਕੰਟਰੀ ਪੀਜ਼ਾ ਹਟ ਤੋਂ, ਜਿਹਦੇ ਤੇ 4 ਪੀਸ ਏਡੇ ਏਡੇ ਨਿੱਕੇ ਨਿੱਕੇ ਲਾਏ ਹੁੰਦੇ ਆ, ਨਿਆਣੇ ਵੀ ਥੱਲੇ, ਜੋ ਨਿਆਣੇ ਵੀ ਛੱਡ ਦਿੰਦੇ ਥੱਲੇ ਵਾਲਾ ਫੋਕ ਜਿਹੜਾ 1400 ਰੁਪਏ ਦਾ ਪੀਜ਼ਾ ਵਿਕਦਾ ਭਾਜੀ ਉਹ। ਤਾਂ ਇਸ ਗੱਲ ਨੂੰ ਸਮਝੀਏ ਕਿ ਇਹ ਲੜਾਈ ਇਕੱਲੇ ਇੰਡੀਆ ਦੀ ਲੜਾਈ ਨਹੀਂ ਹੈ, ਇਹ ਪੂਰੀ ਦੁਨੀਆ ਦੀ ਲੜਾਈ ਹੈ। ਇਹ ਕੋਈ ਨਰਿੰਦਰ ਮੋਦੀ ਦੀ ਜਾਂ ਪੰਜਾਬ ਦੇ ਕਿਸਾਨ ਦੀ ਲੜਾਈ ਨਹੀਂ ਹੈ। ਪੂਰੀ ਦੁਨੀਆ ਦਾ ਕਾਰਪੋਰੇਟ ਕਲਚਰ ਆਮ ਬੰਦੇ ਨੂੰ ਨੋਚਣ ਵਾਸਤੇ ਤਿਆਰ ਬੈਠਾ ਹੈ। ਹੁਣ 26 ਤਰੀਕ ਨੂੰ ਸਾਲ ਹੋਣ ਵਾਲਾ, ਸਾਨੂੰ ਉਮੀਦ ਹੈ ਕਿ ਆ 2-4 ਦਿਨਾਂ 'ਚ ਹੱਲ ਹੋ ਜੇ। ਨਹੀਂ ਹੋਊਗਾ ਤਾਂ ਵੀ ਉਹ ਬੈਠੇ ਨੇ ਔਰ ਇੰਨੀ ਸਿਦਕ ਹੈ, ਇੰਨਾ ਕਮਾਲ ਦਾ ਉਹਨਾਂ ਦਾ ਜਿਗਰਾ ਹੈ
ਕਿ ਤੁਸੀਂ ਦੇਖੋ ਕਿ 1 ਸਾਲ ਘਰ ਤੋਂ ਬਾਹਰ ਸੜਕਾਂ ਤੇ ਬੈਠਣਾ, ਤੇ ਇਹ ਕਿਸਾਨ ਵਾਕਈ ਦੂਜਾ ਰੱਬ ਹੀ ਹੈ। ਉਹ ਮੈਂ ਨਾ ਥੋੜੇ ਦਿਨ ਪਹਿਲਾਂ 3-4 ਦਿਨ ਪਹਿਲਾਂ ਕਿਸੇ ਬਜ਼ੁਰਗ ਨਾਲ ਗੱਲ ਹੋਣ ਡਈ ਸੀ, ਮੈਨੂੰ ਪੁੱਛਦੇ ਵੀ ਉਹ ਕੀ ਬਣਿਆ ਯਾਰ ਉਹਨਾਂ ਦਾ। ਮੈਂ ਕਿਹਾ ਹਲੇ ਉਹਦਾ ਯਾਰ ਉਹ ਸਾਲ ਹੋ ਗਿਆ ਵਿਚਾਰੇ ਸੜਕਾਂ ਤੇ ਬੈਠੇ ਵੀ, ਜਿਵੇਂ ਬੜਾ ਹੌਕਾ ਭਰ ਕੇ ਨਹੀਂ ਆਉਂਦਾ ਯਾਰ ਉਹ ਬੜੀ ਜ਼ਿਆਦਤੀ ਕਰਨ ਦੇ ਯਾਰ। ਬਾਬਾ ਵੀ ਹਾਲਾਂਕਿ ਪਿੰਡਾਂ 'ਚ ਰਹਿਣ ਵਾਲੇ ਉਹਨਾਂ ਨੂੰ ਨਹੀਂ ਇੰਨਾ ਨਿਊਜ਼ ਦਾ ਪਤਾ, ਸੋਸ਼ਲ ਮੀਡੀਆ ਦਾ ਪਤਾ, ਫਿਰ ਵੀ ਉਹ ਫੁਟੇਜ ਆਉਂਦੀ ਹੈ ਕੋਈ ਤਰ੍ਹਾਂ ਕਿਤੋਂ ਆ ਜਾਂਦੀ ਹੈ, ਉਹ ਹੌਕਾ ਭਰ ਕੇ ਜਿਵੇਂ ਬੰਦਾ ਆਉਂਦਾ ਨਹੀਂ ਬੜੇ ਦੁੱਖ ਦੇ ਨਾਲ ਯਾਰ ਇੰਨੀ ਦੇਰ ਹੋ ਗਈ ਉਹਨਾਂ ਕੀਤਾ ਹੀ ਕੁਛ ਨਹੀਂ। ਮੈਨੂੰ ਆਂਦਾ ਯਾਰ ਹੋਰ ਨਾ ਤੁਸੀਂ ਮੀਡੀਆ ਵਾਲੇ ਜੇ ਕੁਛ ਕਹੋ ਵੀ ਹੋਰ ਕੁਛ ਨਾ ਕਰਨ, ਇੰਨਾ ਹੀ ਕਰ ਦੇਣ, ਉਹਨਾਂ ਨੂੰ ਕੋਈ ਆਸਰਾ ਦੇ ਕੇ ਠਾ ਹੀ ਦੇਣ। ਬਜ਼ੁਰਗ ਨੇ, ਠੰਡ ਬੜੀ ਹੈ। ਮੈਂ ਨਾ ਐਸੀਆਂ ਕਹਾਣੀਆਂ ਨੇ ਕਿ 1 ਸਾਲ ਦੇ ਅੰਦਰ ਅੱਜ ਵੀ ਸਾਡਾ ਗੱਚ ਭਰ ਆਉਂਦਾ ਜਦੋਂ ਅਸੀਂ ਯਾਦ ਕਰਦੇ ਹਾਂ। ਮੇਰੇ ਯਾਦ ਹੈ ਅਸੀਂ ਨਾ ਅੰਦੋਲਨ ਨੂੰ 2-3 ਦਿਨ ਹੋਏ ਸੀ ਦਿੱਲੀ ਪਹੁੰਚਿਆ ਨੂੰ ਸਾਨੂੰ, ਅਸੀਂ ਪਿੱਛੇ ਬੈਠੇ ਸੀ ਸਟੇਜ ਦੇ, ਤੇ ਲੋਕਾਂ ਨੇ ਦਸਵੰਧ ਕੱਢਣੇ ਸ਼ੁਰੂ ਕੀਤੇ, ਕੋਈ ਕੁਛ ਲੈ ਕੇ ਆਇਆ, ਕੋਈ ਕੁਛ। ਇੱਕ ਬਹੁਤ ਗਰੀਬ ਬਜ਼ੁਰਗ ਆਦਮੀ ਮਸਾਂ ਤੁਰਿਆ ਜਾਂਦਾ ਸੀ, ਪਾਟੇ ਕੱਪੜੇ, ਉਹ ਆਇਆ ਤੇ ਇੱਕ ਬਹੁਤ ਪੁਰਾਣਾ ਮੈਲਾ ਬੈਗ ਲੈ ਕੇ, ਤੇ ਉਹਨੇ ਕਿਹਾ ਵੀ ਪੁੱਤ ਆਲੋ ਲੈ ਲਓ। ਤੇ ਅਸੀਂ ਪਿੱਛੇ ਖੜੇ ਸੀ, ਅਸੀਂ ਦੇਖਣ ਲੱਗ ਗਏ ਕਿ ਬਾਪੂ ਇਹ ਕੀ ਹੈ। ਕਹਿੰਦਾ ਵੀ ਅੰਦੋਲਨ 'ਚ ਮੇਰਾ ਨਾ ਹਿੱਸਾ ਪਾ ਦਿਓ। ਤੇ ਅਸੀਂ ਕਿਹਾ ਬਾਪੂ ਤੂੰ ਕੀ ਕਰਦਾ? ਕਹਿੰਦਾ ਮੈਂ ਰਕਸ਼ਾ ਚਲਾਉਣਾ। ਤੇ ਉਹ ਰਕਸ਼ਾ ਚਲਾ ਕੇ ਤੁਸੀਂ ਦੇਖੋ, ਮੇਰੇ ਖਿਆਲ ਉਹ ਲੁਧਿਆਣੇ ਦਾ ਜਾਂ ਪਟਿਆਲੇ ਦਾ ਸੀ, ਦਿੱਲੀ 300 ਮੀਲ ਤੱਕ ਉਹ ਰਕਸ਼ਾ ਚਲਾ ਕੇ ਬਾਪੂ ਉੱਥੋਂ ਤੱਕ ਪਹੁੰਚਿਆ। ਔਰ ਸਾਰੀ ਉਮਰ ਦੀ ਉਹਨੇ ਜਿਹੜੀ ਕੋਈ 2 ਰੁਪਏ 5 ਰੁਪਏ ਕਦੇ ਬਚਾਏ ਹੋਣੇ ਆ, ਉਹਨੇ ਨਾ ਟੇਬਲ ਤੇ ਐ ਸਾਰਾ ਬੈਗ ਉਹ ਖਿਲਾਰਤਾ। 17,000 ਰੁਪਈਆ ਉਹਦੇ ਚੋਂ ਨਿਕਲਿਆ ਭਾਜੀ। ਸਾਰੀ ਉਹਦੀ ਜ਼ਿੰਦਗੀ ਲੱਗ ਗਈ ਹੋਣੀ ਆ 17,000 ਕਮਾਉਂਦਿਆਂ। ਪਾਟੇ ਪੁਰਾਣੇ ਨੋਟ, ਸਾਡੀਆਂ ਅੱਖਾਂ ਭਰ ਆਈਆਂ ਸੀ, ਮੋੜੇ ਵੀ ਨਹੀਂ ਬਾਪੂ ਤੂੰ ਰਹਿਣ ਦੇ। ਉਹਨੇ ਕਿਹਾ ਨਾ ਇਹ ਮੇਰਾ ਦਸਵੰਧ ਹੈ, ਮੈਂ ਮਰ ਜਾਣਾ ਪਰ ਮੈਂ ਲੇਖੇ ਲਾ ਗਿਆ ਆਪਦਾ ਜ਼ਿੰਦਗੀ। ਇਸ ਤਰ੍ਹਾਂ ਦੀਆਂ ਅਣਗਿਣਤ ਕਹਾਣੀਆਂ। 700 ਤੋਂ ਵੱਧ ਸਾਡੇ ਉੱਥੇ ਸ਼ਹਾਦਤਾਂ ਹੋਈਆਂ ਜੀ। ਲੋਕ ਸਾਡੇ ਜਿਹੜੇ ਉਸ ਅੰਦੋਲਨ 'ਚ ਸ਼ਹੀਦ ਹੋਏ ਆ, ਉਹਨਾਂ ਨੂੰ ਨਮਨ ਕਰਦੇ ਆ। ਔਰ ਇਹ ਕੁਦਰਤ ਨੇ, ਪਰਮਾਤਮਾ ਨੇ ਕਿਸਾਨ ਨੂੰ ਹੀ ਕੋਈ ਐਸੀ ਚਮੜੀ ਵੱਖਰੀ ਦਿੱਤੀ ਹੈ ਜਿਹੜਾ ਉੱਥੇ ਬੈਠਾ ਹੈ ਕਿ ਪੂਰੀ ਦੁਨੀਆ ਦੀ ਪੰਜਾਬੀਅਤ ਦੀ ਗੱਲ ਤੁਸੀਂ ਕਰੋ। ਮੈਂ ਚਾਹੁੰਦਾ ਕਿ ਤੁਸੀਂ ਸਿਰਫ ਪਾਕਿਸਤਾਨ ਤੱਕ ਸੀਮਤ ਨਾ ਰਹੋ, ਪੂਰੀ ਦੁਨੀਆ ਜਿੱਥੇ ਜਿੱਥੇ ਪੰਜਾਬੀ ਵਸਦਾ, ਉਹ ਕਿਸੇ ਵੀ ਮੁਲਕ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਤੁਸੀਂ ਉਹਦੀ ਆਵਾਜ਼ ਬਣੋ। ਬਿਲਕੁਲ ਜ਼ਰੂਰ ਜੀ, ਤੁਹਾਡੇ ਨਕਸ਼ੇ ਕਦਮ ਤੇ ਚੱਲਾਂਗੇ। ਉਹ ਜਿਵੇਂ ਮੈਂ ਅੱਗੇ ਤੁਹਾਨੂੰ ਬਿਹਾਈਂਡ ਦਾ ਕੈਮਰਾ ਦੱਸਣ ਡਿਆ ਹਾਂ ਵੀ ਉਹ ਜਿਸ ਤਰ੍ਹਾਂ ਔਕੜ ਥੋੜ੍ਹੀ ਜਿਹੀ ਆਈ, ਮੁਸ਼ਕਲ ਆਈ ਤੁਹਾਨੂੰ ਪਹੁੰਚਣ ਲੱਗਿਆ ਕਮਰਿਆਂ ਦੀ, ਕਿਉਂਕਿ ਗਿਣਤੀ ਜ਼ਿਆਦਾ ਹੁੰਦੀ ਨਾ, ਤਾਦਾਦ ਜ਼ਿਆਦਾ ਵਾ, 3000 ਬੰਦਾ 4000 ਕਰਨਾ, ਉਹਨੂੰ ਅਕੋਮੋਡੇਟ ਕਰਨ 'ਚ ਟਾਈਮ ਲੱਗਦਾ। ਜਾਂ ਚਲੋ ਬਾਰਡਰ 'ਤੇ ਉੱਧਰੋਂ ਵੀ ਇੱਧਰੋਂ ਵੀ ਲੇਟ ਹੋ ਗਏ। ਉਹ ਸੇਮ ਇਹ ਵਾਕਿਆ ਮੇਰੇ ਨਾਲ ਉਮਰਾ ਕਰਨ ਗਿਆ ਹੋਇਆ ਸੀ। ਤੇ ਉਹ ਪਹਿਲੇ ਦਿਨ ਤੇ ਥੋੜ੍ਹਾ ਜਿਹਾ ਬੰਦਾ ਐਗਜ਼ਾਸਟ ਹੁੰਦਾ, ਥੋੜ੍ਹਾ ਜਿਹਾ ਗੁੱਸਾ ਹੁੰਦਾ। ਫਿਰ ਉਹ ਆਸਤਾ ਆਸਤਾ ਜਦੋਂ ਖਾਨਾ ਕਾਬਾ ਗਏ, ਮਦੀਨਾ ਸ਼ਰੀਫ ਗਏ, ਉਹ ਸਾਰਾ ਕੁਝ ਭੁੱਲ ਗਿਆ। ਤੇ ਇਹੀ ਗੱਲ ਹੈ ਵੀ ਇਹ ਵੀ ਤੁਹਾਨੂੰ ਹੁਣ ਭੁੱਲ ਹੀ ਜਾਣਾ। ਨਹੀਂ ਭੁੱਲ ਜਾਣਾ ਜੀ, ਪਰਮਾਤਮਾ ਮਿਹਰ ਕਰੇ। ਔਰ ਇੱਥੇ ਗੁਰੂ ਦੇ ਦਰ ਤੇ ਆ ਕੇ ਸਾਰਿਆਂ ਨੂੰ ਚਾਅ ਸੀਗਾ। ਹੁਣ ਦੂਜਾ ਚਾਅ ਇਹ ਹੈ ਕਿ ਲਾਹੌਰ ਦੇਖਣਾ। ਜਿੰਨੇ ਮੈਂ ਨਾਲ ਮੇਰਾ ਪਰਿਵਾਰ ਆਇਆ, ਮੇਰੇ ਵਾਲਦ ਵਾਲਦੈਨ ਸਾਰੇ ਮੇਰੇ ਜਿੰਨੇ ਨਾਲ ਆਏ ਨੇ, ਮੈਂ ਲੈ ਕੇ ਆਇਆ। ਔਰ ਉਹ ਕਹੀ ਜਾਂਦੇ ਆ ਕਿ ਅਸੀਂ ਹੁਣ ਗੁਰੂ ਦੇ ਦਰ ਦੇ ਦਰਸ਼ਨ ਹੋ ਗਏ। ਹੁਣ ਉਹ ਕਹਿੰਦੇ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਤੇ ਕਹਿੰਦੇ ਅਸੀਂ ਹੁਣ ਜੰਮ ਕੇ ਦੇਖਣਾ ਸਾਰੇ। ਜੰਮ ਕੇ ਦੇਖਣਾ। ਬਿਲਕੁਲ, ਮੈਨੂੰ ਵੀ ਕੁਐਸਚਨ ਆਉਂਦਾ ਹੁੰਦਾ ਨਾ, ਬਾਹਰ ਜਿਹੜੇ ਖਾਸ ਤੌਰ ਤੇ ਸੰਗਤ ਬੈਠੀ ਆ ਵੀ ਆਈਏ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਹੈ। ਮੈਂ ਕਿਹਾ ਯਾਰ ਅਸੀਂ ਗੱਲ ਕਰਦੇ ਹੁੰਦੇ ਵੀ ਵੀਡੀਓਜ਼ ਤੁਸੀਂ ਵੇਖ ਲਓ। ਇੱਕ ਪ੍ਰੋਬਲਮ ਆਉਂਦੀ ਹੈ ਜੀ, ਮਿੱਠਾ ਬਹੁਤ ਖਵਾਉਂਦੇ ਆ, ਜਲੇਬੀਆਂ ਤੇ ਖੀਰ ਖਾ ਕੇ ਜੇ ਤੁਸੀਂ 2-4 ਕਿਲੋ ਵਜਨ ਨਾ ਵਧਾ ਕੇ ਗਏ ਤਾਂ ਮੇਰਾ ਨਾਂ ਵਟਾ ਦਿਓ ਤੁਸੀਂ। ਪ੍ਰੋਬਲਮ ਹੈਗੀ ਹੈ ਜੀ ਇੱਥੇ, ਬਹੁਤ ਵੱਡੀ ਪ੍ਰੋਬਲਮ ਹੈ ਕਿ ਖਵਾਉਣਗੇ ਬਹੁਤ ਜ਼ਿਆਦਾ ਤੁਹਾਨੂੰ, ਔਰ ਪਿਆਉਣ ਵਾਲਾ ਕੰਮ ਹੈ ਨਹੀਂ ਇੱਥੇ। ਇਹ ਤਾਂ ਇੱਕ ਤਾਂ ਗੁਰੂ ਨਾਨਕ ਦਾ ਦਰ ਹੈ, ਇੱਕ ਦੂਸਰਾ ਨਾ ਇੱਥੇ ਹੋਰ ਕਨਸੈਪਟ ਹੀ ਹੈ ਨਾ, ਇਹ ਤੁਹਾਡੇ ਤੇ ਉਹ ਬੋਤਲ ਨੂੰ ਬੋਤਲ ਕਹਿੰਦੇ ਨੇ, ਸਾਡੇ ਵੈਸੇ ਕੋਲਡ ਡਰਿੰਕ ਨੂੰ ਬੋਤਲ ਕਹਿੰਦੇ ਵੀ ਉਹ ਸਰਦਾਰ ਜੀ ਤੁਹਾਨੂੰ ਬੋਤਲ ਪਿਆਈ ਹੈ। ਅੱਛਾ, ਤੇ ਉਧਰ ਵਾਲੇ ਸਰਦਾਰ ਸਮਝ ਲੈਂਦੇ ਵੀ ਉਹ ਕਹਿੰਦੇ। ਖੈਰ ਇਹ ਗੱਲ ਮੈਂ ਇੱਥੇ ਕਰਦਾ ਵੀ ਚੰਗਾ ਨਹੀਂ ਲੱਗਦਾ ਕਿ ਆਪਾਂ ਗੁਰੂ ਦੇ ਦਰ ਤੇ ਖੜੇ ਹਾਂ। ਪਰ ਹਾਂ, ਇਸ ਮੁਲਕ ਦੀ ਇੱਕ ਖੂਬਸੂਰਤੀ ਅਸੀਂ, ਮੈਂ ਕੱਲ ਇੱਕ ਡਿਸਕਸ ਕਰ ਰਿਹਾ ਸੀ ਕਿ ਤੁਹਾਡੇ ਨਾ ਫਿੱਟ ਬਹੁਤ ਹੈ ਨੌਜਵਾਨ ਇੱਥੇ। ਜੇ ਇੱਕ ਜਰਨਲ ਜੀ ਸਰਸਰੀ ਨਿਗਾਹ ਮਾਰੀਏ ਨਾ ਤਾਂ ਮੁੰਡੇ ਬਹੁਤ ਫਿੱਟ ਨੇ, ਹਾਈਟ ਬਹੁਤ ਹੈ ਉਹਨਾਂ ਦੀ, ਔਰ ਫਿਜ਼ੀਕ ਵਾਈਜ਼ ਬਹੁਤ ਫਿੱਟ ਨੇ। ਜਿਹੜੇ ਪਾਕਿਸਤਾਨ ਦੇ ਵਿੱਚ ਤੁਹਾਡੀ ਆਡੀਅנס ਹੈ ਵੇਖਣ ਵਾਲੇ, ਉਹਨਾਂ ਨੂੰ ਕੀ ਪੈਗਾਮ, ਤੇ ਜਿਹੜੇ ਹੋਰ ਦੋਸਤ ਹੋਣਾ ਚਾਹੁੰਦੇ ਉਹਨਾਂ ਨੂੰ ਤੇ ਪੈਗਾਮ ਦੇ ਦਿੱਤਾ ਵੀ ਸਿਕਿਉਰਿਟੀ ਵਾਈਜ਼ ਕੋਈ ਪ੍ਰੋਬਲਮ ਨਹੀਂ ਹੈ। ਇੱਥੋਂ ਦੇ ਤੁਹਾਡੇ ਜਿਹੜੀ ਵਿਊਅਰਸ਼ਿਪ ਹੈ ਉਹਨਾਂ ਨੂੰ। ਮੈਂ ਨਾ ਪਿਛਲੀ ਵਾਰੀ ਵੀ ਇਹ ਗੱਲ ਕਹੀ ਸੀ ਕਿ ਦੋਵਾਂ ਪਾਸੇ ਦਾ ਜਿਹੜਾ ਨੈਸ਼ਨਲ ਮੀਡੀਆ ਹੈ ਨਾ, ਉਹਨੂੰ ਦੇਖਣਾ ਘਟਾਓ। ਦੋਵਾਂ ਪਾਸਿਆਂ ਦੇ ਲੋਕ, ਪਾਕਿਸਤਾਨ ਵਾਲੇ ਵੀ ਘਟਾਓ। ਹੁਣ ਮੈਂ ਵਰਲਡ ਕੱਪ ਦੌਰਾਨ ਤੁਹਾਨੂੰ ਬਹੁਤ ਫੋਲੋ ਕੀਤਾ, ਤੁਹਾਡੇ ਚੈਨਲਸ ਨੂੰ, ਜਿਹੜੇ ਨੈਸ਼ਨਲ ਵਾਲੇ ਹੈ। ਬੇਫਜ਼ੂਲ ਗੱਲਾਂ ਹੁੰਦੀਆਂ ਉੱਥੇ, ਨਫ਼ਰਤ ਵਧਾਉਣ ਵਾਲੀਆਂ ਗੱਲਾਂ ਹੁੰਦੀਆਂ।
ਤੁਸੀਂ ਯਕੀਨ ਮੰਨੋ ਜਦੋਂ ਸੈਮੀਫਾਈਨਲ ਮੈਚ ਸੀਗਾ ਸਾਰੇ ਮੁਲਕ ਨੇ ਸਾਡੇ ਉਧਰ ਦੁਆ ਕੀਤੀ ਵੀ ਯਾਰ ਜੇ ਅਸੀਂ ਹਾਰ ਗਏ ਪਾਕਿਸਤਾਨ ਜਿੱਤ ਜੇ ਯਾਰ। ਔਰ ਅਸੀਂ ਟੀਵੀ ਤੇ ਲੱਗੇ ਹੋਏ ਸੀ ਉਸ ਦਿਨ ਦੇਖਣ ਕਿ ਯਾਰ ਪਾਕਿਸਤਾਨ ਜਿੱਤ ਜੇ ਕਿਸੇ ਤਰੀਕੇ, ਕਿ ਯਾਰ ਅਸੀਂ ਨਹੀਂ ਲਿਆ ਸਕੇ ਕੱਪ। ਐਤਕੀ ਮੁੰਡੇ ਬਹੁਤ ਸੋਹਣਾ ਖੇਡੇ ਆ ਯਾਰ, ਕਮਾਲ ਖੇਡੇ ਆ। ਤੁਸੀਂ ਰੀਜਨਲ ਦੇਖੋ, ਪੰਜਾਬ ਦੀ ਆਵਾਮ ਜਿਹੜੀ ਸਾਨੂੰ ਸੁਣਦੀ ਹੈ, ਮੈਨੂੰ, ਨਾਸਿਰ ਭਾਈ ਨੂੰ, ਤੁਸੀਂ ਸਿਰਫ ਸਾਨੂੰ ਨਹੀਂ, ਤੁਸੀਂ ਰੀਜਨਲ ਮੀਡੀਆ ਜਿੰਨੇ ਨੌਜਵਾਨ ਹੋਰ ਕੰਮ ਕਰ ਰਹੇ ਉਹਨਾਂ ਦਾ ਸਾਥ ਦਿਓ ਤਾਂ ਕਿ ਚੰਗਾ ਕੰਟੈਂਟ ਤੁਹਾਡੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਲੈ ਕੇ ਆਉਣ। ਆ ਨੈਸ਼ਨਲ ਇੰਟਰਨੈਸ਼ਨਲ ਹੇਟਰੇਡ ਨਾ ਹੋਵੇ, ਨਫ਼ਰਤ ਜਿਹੜੀ ਹੈ ਨਾ। ਮੈਂ ਨਾ ਜਦੋਂ ਮੈਚ ਹੋਇਆ ਨਾ ਇਹਦੇ ਨਾਲ ਅਫਗਾਨਿਸਤਾਨ ਨਾਲ, ਇੰਡੀਆ ਨਾਲ, ਖਾਸ ਤੌਰ ਤੇ ਇੰਡੀਆ ਨਾਲ ਹੋਇਆ ਮੈਚ ਪਾਕਿਸਤਾਨ ਜਿੱਤ ਲਿਆ। ਮੈਂ ਪੋਸਟ ਪਾਈ ਵੀ ਜਿਹਦੇ ਵਿੱਚ ਨੇ ਜੱਫੀ ਪਾਈ ਕੋਹਲੀ ਨੇ ਪਾਕਿਸਤਾਨੀ ਖਿਡਾਰੀਆਂ ਨੂੰ, ਤੇ ਉਹ ਮੈਂ ਪੋਸਟ ਕੀਤੀ ਤੇ ਮੈਨੂੰ ਮੈਸੇजेस ਆਏ ਉਹਦੇ ਵਿੱਚ, ਹਿੰਦੂ ਵੀ ਸਰਦਾਰ ਵੀ, ਮੈਨੂੰ ਕੋ ਪੰਜਾਬੀ ਲੈ ਤੇ ਜਾਂ ਮੇਰੇ ਪਰਸਨਲ ਤੇ ਕੋਈ 2 ਤੋਂ 2.5 ਹਜ਼ਾਰ ਲੋਕਾਂ ਨੇ ਮੁਬਾਰਕਬਾਦੀ ਦਿੱਤੀ। ਤੇ ਮੈਨੂੰ ਵੇਖ ਕੇ ਬੜਾ ਵਧੀਆ ਲੱਗਾ ਵੀ ਇਸ ਤਰ੍ਹਾਂ ਦਾ ਜਸਰ ਹੋਣਾ ਚਾਹੀਦਾ ਵੀ ਇੱਕ ਦੂਜੇ ਨੂੰ ਮੁਬਾਰਕਾਂ ਤੋਂ ਬਜਾਏ ਇੱਕ ਦੂਜੇ ਦੀ ਨਫ਼ਰਤ ਇਸ ਬਣਾਓ। ਤਰ੍ਹਾਂ ਹੀ ਹੋਣਾ ਚਾਹੀਦਾ ਭਾਜੀ। ਸਾਨੂੰ ਰਿਜ਼ਵਾਨ ਦੀ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ, ਤੁਸੀਂ ਦੇਖੀ ਕਿ ਨਹੀਂ? ਛੋਟੀ ਬੱਚੀ ਥੋੜੀ ਉਹ ਫਿਜ਼ੀਕਲੀ ਡਿਸੇਬਲਡ ਸੀ, ਉਹਨੂੰ ਮਿਲਣਾ ਚਾਹੁੰਦੀ ਸੀ। ਉਹ ਇੱਕ ਦਿਨ ਪਹਿਲਾਂ ਬਿਮਾਰ ਹੋ ਗਿਆ, ਉੱਥੇ ਅਸੀਂ ਦੁਆਵਾਂ ਕਰ ਰਹੇ ਸੀ ਵੀ ਇਹ ਠੀਕ ਹੋ ਜਾਏ ਯਾਰ, ਸਵੇਰੇ ਮੈਚ ਖੇਡਣਾ ਹੈ। ਤੁਸੀਂ ਦੇਖੋ ਕਿ ਗਰਾਊਂਡ ਤੇ ਪਿਆਰ ਕਿੰਨਾ ਪਰ ਸ਼ੋਅ ਕਿੱਦਾਂ ਕੀਤਾ ਜਾਂਦਾ। ਸੋ ਇਹ ਟਵੀਟ ਵਾਲੇ ਜਿਹੜੇ ਕੰਮ ਚੱਲ ਪਏ ਨਾ ਕਿ ਉਹਨੂੰ ਟਵੀਟ ਕਰ ਰਿਹਾ, ਉਹਨੂੰ ਕਰ ਰਿਹਾ, ਬੰਦ ਕਰ ਦਿਓ ਇਹ ਕੰਮ। ਸਾਨੂੰ ਪੰਜਾਬ ਵਾਲਿਆਂ ਨੂੰ ਲੋੜ ਹੀ ਨਹੀਂ, ਸਾਡੀਆਂ ਚੀਜ਼ਾਂ ਹੀ ਨਹੀਂ ਗੀਆਂ ਇਹ। ਸਾਡੀਆਂ ਤਾਂ ਇਹ ਹੈ ਕਿ ਅਸੀਂ ਮੁਹੱਬਤ, ਦੁਆ, ਪਿਆਰ ਇੱਕ ਦੂਜੇ ਤੋਂ ਹੀ ਰੱਖੀਏ। ਅਗਲੀ ਵਾਰੀ ਪਾਕਿਸਤਾਨ 'ਚ 2025 'ਚ ਚੈਂਪੀਅਨ ਟਰਾਫੀ ਹੋਣੀ ਹੈ, ਵੀਜ਼ੇ ਖੁੱਲ੍ਹ ਕੇ ਦੇ ਦਿਆ ਜੇ, ਅਸੀਂ ਦੇਖਣ ਵੀ ਆਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਫਾਈਨਲ ਵੀ ਲਾਹੌਰ 'ਚ ਹੋਵੇ ਤੇ ਦੋਨਾਂ ਮੁਲਕਾਂ ਦਾ ਹੋ ਜਾਏ, ਇੰਡੀਆ ਪਾਕਿਸਤਾਨ ਦਾ। ਹਾਂ, ਕੀ ਬਾਤ। ਮਗਰ ਸਾਹਿਬ ਬਹੁਤ ਸ਼ੁਕਰੀਆ, ਇੱਕ ਗੱਲਬਾਤ ਤੁਹਾਡੇ ਨਾਲ ਹੋਈ ਅੱਜ। ਜਿੰਨੇ ਵੀ ਸਾਡੇ ਨਾਲ ਜੁੜੇ ਨੇ ਪੰਜਾਬੀ ਲਹਿਰ ਤੇ ਸੋਸ਼ਲ ਅਲਰਟ ਤੇ, ਇਸ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਹੀ ਹੋਰ ਲੋਕਾਂ ਦੇ ਨਾਲ ਜਿਹੜੇ ਇੰਡੀਆ ਤੋਂ ਆਏ ਨੇ ਉੱਠ ਕੇ, ਜਿਹੜੇ ਪਾਕਿਸਤਾਨ ਦੇ ਵਿਜ਼ਿਟ ਵਾਸਤੇ ਆਏ ਨੇ, ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਾਸਿਰ ਢਿੱਲੋਂ ਨੂੰ ਇਜਾਜ਼ਤ ਦਿਓ। ਰੱਬ ਰੱਖਾ।